सर जो तेरा चकराए और दिल डूबा जाए, आजा प्यारे पास हमारे, काहे घबराए काहे घबराए। मालिश मालिश चंपी वाले मालिश, चूड़ी खानी सर जो तेरा चकराए और दिल डूबा जाए, आजा प्यारे पास हमारे, काहे घबराए काहे घबराए। फैसल तेन फोन आया सी एक बारी घर। ਉਸਤਾਦ ਜੀ ਇੱਕ ਕਰੈਕਟਰ ਦਾ ਨਾ ਮੈਨੂੰ ਫੋਨ ਆਇਆ ਤੇ ਮੈਂ ਅੰਦਰ ਬੈਠਾ ਹੋਇਆ ਹਾਂ, ਹਾਂ ਬੱਚਿਆਂ ਦੇ ਵਿੱਚ ਬੈਠਾ ਹਾਂ ਤੇ ਉਹਦਾ ਨਾ ਮੈਨੂੰ ਫੋਨ ਆ ਗਿਆ ਅੱਛਾ ਤੇ ਪੈਂਦੀ ਲੈਂਦੀ ਸੱਟੇ ਮੈਨੂੰ ਕਹਿੰਦਾ ਅਫਜ਼ਾਲ ਬੋਲ ਰਿਹਾ ਤੂੰ। ਮੈਂ ਕਿਹਾ ਨਹੀਂ ਯਾਰ ਮੈਂ ਅਫਜ਼ਾਲ ਨਹੀਂ ਬੋਲ ਰਿਹਾ। ਤੇ ਉਸਤਾਦ ਜੀ ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਤੇਰੀ ਐਸੀ ਦੀ ਤੈਸੀ, ਤੇਰੇ ਫਲਾਂ ਗੰਦੀਆਂ ਗੰਦੀਆਂ ਉਹਨੇ ਗਾਲਾਂ ਕੱਢੀਆਂ। ਤੇ ਮੈਂ ਇੰਨੀ ਦੇਰ ਨੂੰ ਜੁੱਤੀ ਸ਼ੁੱਤੀ ਪਾ ਕੇ ਤੇ ਬਾਹਰ ਨਿਕਲਿਆ ਵਾ ਤੇ ਇੰਨੀ ਦੇਰ ਨੂੰ ਮੈਨੂੰ ਕਹਿੰਦਾ ਯਾਰ ਤੂੰ ਬਾਕੀ ਅਫਜ਼ਾਲ ਨਹੀਂ ਹੈਗਾ। ਮੈਂ ਕਿਹਾ ਤੈਨੂੰ ਕਿਵੇਂ ਪਤਾ ਚੱਲਿਆ? ਕਹਿੰਦਾ ਜੇ ਤੂੰ ਅਫਜ਼ਾਲ ਹੁੰਦਾ ਤੇ ਤੂੰ ਮੈਨੂੰ ਜ਼ਿਆਦਾ ਕੱਢਣੀਆਂ ਸੀ। ਯਾਰ ਕੀ ਕਰੈਕਟਰ ਹੈ ਕੀ ਉਸਤਾਦ ਜੀ ਕਰੈਕਟਰ ਹੀ ਕੋਈ ਅੱਛਾ ਵੀ ਇੰਨੇ ਵਾਕਿਆਤ ਕਸਮੇ ਅੱਲਾ ਮਾਫੀ ਦੇਵੇ ਉਮਰੋ ਯਾਰ ਦੀ ਜ਼ਿੰਦਗੀ 'ਚ ਨਹੀਂ ਹੋਏ। ਉਹ ਬਿੱਲੀ ਵੀ ਫੈਸਲ ਦਾ ਬਿੱਲੀ ਵਾਲਾ ਵਾਕਿਆ ਸੁਣੇ? ਨਹੀਂ। ਫੈਸਲ ਨੇ ਬਿੱਲੀ ਲੈ ਲਈ। ਅੱਛਾ ਜੀ, ਅੱਛਾ ਜੀ। ਹਾਂ ਅੱਗੇ ਫੈਸਲ ਸੁਣਾ। ਉਸਤਾਦ ਜੀ ਉਹ ਨਾ ਬਿੱਲੀ ਇੱਕ ਵਿਹੜੇ 'ਚ ਫਿਰਨ ਡਈ ਤੇ ਉਹਦੇ ਅਜੀਬੋ ਗਰੀਬ ਲੰਬੇ ਲੰਬੇ ਵਾਲ ਜ਼ਮੀਨ ਨਾਲ ਲੱਗਣ ਪਏ। ਅੱਛਾ ਤੇ ਮੈਂ ਨਾ ਉਸਤਾਦ ਜੀ ਡਰ ਪਿਆ। ਮੈਂ ਕਿਹਾ ਯਾਰ ਇਹ ਤੇ ਕੰਮ ਖਰਾਬ ਹੋ ਗਿਆ। ਮੈਂ ਆਪਣੀ ਅੰਮੀ ਨੂੰ ਲੈ, ਮੈਂ ਕਿਹਾ ਅੰਮੀ ਕੋਈ ਬਾਹਰ ਦੀ ਸ਼ੈ ਫਿਰਨ ਡਈ ਹੈ ਘਰ। ਤੈਨੂੰ ਨਹੀਂ ਪਤਾ ਬਿੱਲੀ ਹੈ? ਨਹੀਂ ਉਸਤਾਦ ਜੀ ਮੈਨੂੰ ਨਹੀਂ, ਮੈਂ ਕਦੇ ਵੇਖੀ ਨਹੀਂ ਇੰਝ ਦੀ ਬਿੱਲੀ ਜ਼ਿੰਦਗੀ 'ਚ। ਅੱਛਾ ਮੈਂ ਕਿਹਾ ਅੰਮੀ ਕੋਈ ਬਾਹਰ ਦੀ ਅੰਮੀ ਮੇਰੀ ਉੱਠ ਕੇ ਆਏ ਨੇ ਤੇ ਅੰਮੀ ਕਹਿੰਦੇ ਇਹ ਤੇ ਕਿਸੇ ਦੀ ਬਿੱਲੀ ਹੈਗੀ, ਕੋਈ ਪਾਣੀ ਪੂਣੀ ਭਰਨ ਆਇਆ ਹੋਣਾ, ਕਾਰ 'ਚ ਉਤਰ ਕੇ ਇੱਧਰ ਆ ਗਈ। ਮੈਂ ਹੁਣ ਉਸਤਾਦ ਜੀ ਤੋਤੇ ਰੱਖੇ ਹੁੰਦੇ ਸੀ, ਆਸਟ੍ਰੇਲੀਅਨ ਤੋਤੇ 2। ਹਾਂ ਉਹ ਪਿੰਜਰੇ 'ਚ ਮੈਂ ਉਡਾਏ ਨੇ। ਨਹੀਂ ਇਹਨੇ ਬਿੱਲੀ ਰੱਖ ਲਈ, ਉਹ ਦੋ ਤੋਤੇ ਇਹਦੇ ਖਾ ਗਈ ਅਗਲੇ ਦਿਨ, ਤੇ ਤੀਸਰੇ ਦਿਨ ਜਿਹਦੀ ਬਿੱਲੀ ਸੀ ਉਹ ਆ ਕੇ ਆਪਣੀ ਬਿੱਲੀ ਲੈ ਤੇ ਫੈਸਲ ਬਿੱਲੀ ਰੱਖਦਾ ਤੋਤਿਆਂ ਤੋਂ ਵੀ ਗਿਆ। ਫੈਸਲ ਤੇ ਨਾਲ ਫੈਸਲ ਨੂੰ ਕਹਿ ਗਿਆ ਯਾਰ ਥੈਂਕ ਯੂ ਯਾਰ, ਇਹ ਮੇਰੀ ਆਮਦ ਸੀ, ਹੋਇਆ ਇਦਾਂ ਨਹੀਂ ਸੀ। ਅੱਛਾ ਫੇਰ? ਉਸਤਾਦ ਜੀ ਮੈਂ ਤੋਤੇ ਆਜ਼ਾਦ ਕਰਤੇ। ਅੱਛਾ ਬਿੱਲੀ ਤੇ ਮੈਂ ਸੋਹਣਾ ਕੰਬਲ ਸਿੱਟਿਆ ਤੇ ਬਿੱਲੀ ਮੈਂ ਪਿੰਜਰੇ 'ਚ ਵਾੜਤੀ ਹੈ। ਅੱਛਾ ਉਸਤਾਦ ਜੀ ਖੈਰ ਉਹ ਬਿੱਲੀ ਨੇ ਨਾ ਮੈਨੂੰ ਕੰਗਾਲ ਕਰਤਾ। 450 ਰੁਪਏ ਦਾ ਨਾ ਉਹਦਾ ਇੱਕ ਉਹ ਬਿਸਕੁਟਾਂ ਦਾ ਪੈਕਟ ਆਉਂਦਾ ਸੀ, ਉਹ ਹਫਤੇ 'ਚ 3 ਖਾਂਦੀ ਸੀ। ਓਏ ਮੈਂ ਕਿਹਾ ਰੱਜ ਕੇ ਮਾਸ਼ਾਅੱਲਾ ਢੀਠ ਤੇ ਭੁੱਖੀ ਬਿੱਲੀ। ਆਏ ਵੀ ਭੁੱਖਿਆਂ ਦੇ। ਹਾਂਜੀ ਉਹ 15-20 ਦਿਨ ਮਹੀਨਾ ਮੇਰੇ ਕੋਲ ਰਹੀ ਤੇ ਮੈਂ ਵੀ, ਮੇਰੇ ਕੋਲ ਪੈਸੇ ਹੈ ਸਨ, ਮੈਂ ਬਿਸਕੁਟ ਲਿਆਂਦਾ ਰਿਹਾ, ਉਹਨੂੰ ਪਾਉਂਦਾ ਰਿਹਾ ਉਹਦਾ ਪੈਕਟ। ਫਿਰ ਬਿਲਕੁਲ ਹਾਨੂੰ ਹੋ ਗਿਆ। ਮੈਂ ਨਾ ਅੱਗੇ ਜੋ ਕਰਨਾ ਪਿੱਛੇ ਜੋ। ਮੈਂ ਕਿਹਾ ਯਾਰ ਮੈਂ ਕੀ ਕਰਾਂ ਇਹਦਾ। ਦੋ ਤੋਤੇ ਸੀ ਉਹ ਵੀ ਛੱਡ ਦੇ। ਆਹੋ ਤੋਤੇ ਵੀ ਛੱਡ ਦੇ ਉਸਤਾਦ ਜੀ। 450 ਲਾ ਲਾ ਕੇ ਫੈਸਲ ਨੇ ਉਸਤਾਦ ਜੀ ਦਿੱਲੀ ਵਾਲੇ ਇਹਦਾ 25-26 ਹਜ਼ਾਰ ਹੋ ਗਿਆ। ਉਸਤਾਦ ਜੀ ਕਿੰਨੇ ਹੀ ਹੋ ਗਏ? 25-26 ਹਜ਼ਾਰ ਨਹੀਂ ਹੋਇਆ, ਤਕਰੀਬਨ 8-10 ਹਜ਼ਾਰ ਰੁਪਇਆ ਮੈਂ ਉਹਦੇ ਤੇ ਤਕਰੀਬਨ। ਤੇ ਫੈਸਲ ਦਾ ਤੇ ਬਿੱਲੀ ਘਰੋਂ ਬਾਹਰ ਨਿਕਲ ਗਈ ਤੇ ਉੱਧਰੋਂ ਦੁੱਧ ਵਾਲਾ ਆ ਗਿਆ, ਕਹਿੰਦਾ ਲਿਆਓ ਜੀ 9000 ਰੁਪਏ ਦੇ ਦਿਓ। ਤੇ ਫੈਸਲ ਨੂੰ ਬਾਹਰ ਲਿਜਾ ਕੇ ਬਿੱਲੀ ਦਾ ਐਡਰੈਸ ਦੱਸ ਰਿਹਾ, ਕਹਿੰਦਾ ਐ ਨੂੰ ਗਈ ਹੈ। ਇੰਨਾ ਕੱਕ ਗਿਆ ਉਹਨੂੰ ਮੈਂ ਛੱਡਾਂ ਤੇ ਉਹ ਕਿਤੇ ਜਾਵੇ ਵੀ ਨਾ। ਠੀਕ ਹੈ ਬੜਾ ਮੈਂ ਉਹਨੂੰ ਹੁਸ਼ ਕਰਤਾ ਕਿ ਯਾਰ ਚਾਹ ਇੱਥੋਂ ਚਲੀ ਜਾ। ਉਹ ਬਿੱਲੀ ਵਾਲੇ ਵਾਕਏ ਤੁਸੀਂ ਸੁਣੇ ਹੋਣੇ, ਛੱਡ ਕੇ ਆ ਗਿਆ ਫਲਾਣਾ ਇਹ ਉਹ ਮੈਂ ਉਹਨੂੰ ਛੱਡ ਵੀ ਆਇਆ ਸੀ। ਤੇ ਮੈਂ ਘਰ ਆਇਆ ਤੇ ਇੱਕ ਬੰਦਾ ਮੋਟਰਸਾਈਕਲ ਤੇ ਲੈ ਕੇ ਆ ਰਿਹਾ, ਕਹਿੰਦਾ ਭਾਈ ਤੁਹਾਡੀ ਬਿੱਲੀ ਉੱਥੇ ਸੀ। ਮੈਂ ਕਿਹਾ 2 ਰੁਪਏ। ਉਹ ਅੱਛਾ ਬਿੱਲੀ ਪੂਰ ਇਹਨਾਂ ਦਾ ਮਹੱਲਾ ਇਦਾਂ ਦਾ ਵਾ, ਇੱਕ ਚੀਜ਼ ਕੋਈ ਲੈ ਲਵੇ ਸਾਰਿਆਂ ਨੂੰ ਤਾਂ ਪਤਾ ਲੱਗ ਜਾਂਦਾ। ਅੱਲਾ ਮਾਫੀ ਦੇ ਇਹਨਾਂ ਦੇ ਘਰ ਇਹਨਾਂ ਦੇ ਮਹੱਲੇ 'ਚ ਕਿਤੇ ਵੀ ਬੱਚਾ ਹੋਣ ਵਾਲਾ ਹੋਵੇ ਤੇ ਨਿੱਕੇ ਨਿੱਕੇ ਬੱਚਿਆਂ ਨੂੰ 4 ਮਹੀਨੇ ਪਹਿਲਾਂ ਹੀ ਪਤਾ ਹੁੰਦਾ। ਤੇ ਬਿੱਲੀ ਵੇਚ ਕੇ ਤੇ ਉਹਦੇ ਪੈਸਿਆਂ ਦਾ ਦੁੱਧ ਲੈ ਆ ਉਹਦੇ ਹੱਥ। ਉਸਤਾਦ ਜੀ ਬਿਸਕੁਟਾਂ ਦਾ ਪੈਕਟ ਵੀ ਨਹੀਂ ਹੈ, ਪੈਸੇ ਵੀ ਨਹੀਂ ਹੈ ਕੋਲ। ਤੇ ਮੈਂ ਥੱਲੇ ਇੰਜ ਕਰਕੇ ਉਤਰਿਆ ਵਾਂ, ਚੌਂਕ ਘੰਟਾ ਘਰ ਗਿਆ ਵਾਂ ਤੇ ਇੱਕ ਕਰੈਕਟਰ ਕਹਿੰਦਾ ਵੇਚਣੀ ਹੋ? ਮੈਂ ਕਿਹਾ ਹਾਂ। ਮੈਂ ਉਸਤਾਦ ਜੀ ਐਵੇਂ ਉਹਨੂੰ ਕਿਹਾ, ਮੈਂ ਕਿਹਾ ਯਾਰ 20000 ਰੁਪਏ ਦੀ। ਕਹਿੰਦਾ ਲੈ ਐਵੇਂ 20000 ਰੁਪਏ ਦੀ, 10-10 12-12 ਹਜ਼ਾਰ ਰੁਪਏ ਦੇ ਝੰਗ ਬਾਜ਼ਾਰ ਵਿਕਣ ਨਹੀਂ ਆ। ਉਸਤਾਦ ਜੀ ਉਹਨੇ ਮੈਨੂੰ ਅਗਲਾ ਰਾਹ ਦਿਖਾਤਾ, ਉਹਨੇ ਮੈਨੂੰ ਮਾਰਕੀਟ ਦੱਸਦੀ। ਮੈਂ ਫਿਰ ਉਸਤਾਦ ਜੀ ਉਸ ਬਾਜ਼ਾਰ 'ਚ ਚਲਾ ਗਿਆ ਬਿੱਲੀ ਲੈ ਕੇ। ਇੱਕ ਕਰੈਕਟਰ ਮੈਨੂੰ ਕਹਿੰਦਾ ਜੀ ਵੇਚਣੀ? ਮੈਂ ਕਿਹਾ ਜੀ ਬਿਲਕੁਲ ਭਾਈ ਜਾਨ ਵੇਚਣੀ। ਕਿਉਂ? ਕਹਿੰਦਾ ਵੇਚਣੀ ਕਿਉਂ ਹੈ? ਮੈਂ ਕਿਹਾ ਮੈਂ ਮੁਲਕੋਂ ਬਾਹਰ ਜਾਣਾ ਤੇ ਪਿੱਛੇ ਕੌਣ ਸਾਂਭਦਾ ਰਹੇਗਾ।
ਇੰਨੀ ਬਿੱਲੀ ਤੋਂ ਅੱਕਿਆ, ਬਿੱਲੀ ਵੇਚ ਰਿਹਾ, ਬਿੱਲੀ ਵੇਚ ਨਹੀਂ ਰਹੀ ਤੇ ਬਿੱਲੀ ਫੜ ਕੇ ਜਾ ਰਿਹਾ ਕਰਿਆਨੇ ਵਾਲੀ ਦੁਕਾਨ ਤੇ 2 ਕਿਲੋ ਚੀਨੀ ਦੇ ਤੇ ਉਹਨੂੰ ਪਹਿਲੇ ਕਹਿ ਰਿਹਾ ਮੈਂ ਬਿੱਲੀ ਨਹੀਂ ਲੈਣੀ, ਮੈਂ ਪੈਸੇ ਲੈਣੇ ਆ, ਮੈਂ ਬਿੱਲੀ ਨਹੀਂ ਲੈਣੀ। ਤੇ ਬਿੱਲੀ ਇੱਥੇ ਲਕੋਈ ਹੈ ਤੇ ਉਹਨੂੰ ਕਹਿ ਰਿਹਾ 2 ਕਿਲੋ ਚੀਨੀ ਦੇ ਕਿ ਫੋਨ ਕੱਢ ਕੇ ਫੜਾ ਤੂੰ ਹੱਥ ਵੇਖ ਕੇ ਕਹਿ ਰਿਹਾ ਭਾਜੀ ਇਹ ਮੈਂ ਕੈਸ਼ ਲੈਣੇ, ਮੈਂ ਬਿੱਲੀ ਨਹੀਂ ਲੈਣੀ। ਤੇ ਦੁਕਾਨਦਾਰ ਜਿਆਦਾ ਪੁੱਛ ਬਿੱਲੀ ਚੱਲ ਜੇਗੀ, ਲੈ ਬਿੱਲੀ ਚੱਲ ਜਾਏਗੀ। ਬਿੱਲੀ ਤੜਾਉਣ ਨਿਕਲ। ਅੱਛਾ ਫਿਰ ਉਸਤਾਦ ਜੀ ਉਹ ਕਰੈਕਟਰ ਨਾ ਹੁਣ ਮੈਂ ਮੱਲੇ ਜਾਇਆ ਇੱਕ ਬੰਦੇ ਨੇ ਕਿਹਾ ਕੱਪੜਿਆਂ ਬੂਟਾਂ ਤੋਂ ਭਾਂਡੇ, ਪੁਰਾਣੇ ਕੱਪੜਿਆਂ ਤੋਂ ਭਾਂਡੇ ਉੱਤੇ ਜਾ ਕੇ ਕਹਿੰਦਾ ਤੇ ਬਿੱਲੀ ਤੋਂ ਉਹਨੇ ਕਿਹਾ ਬਿੱਲੀ ਤੋਂ ਕੁਛ ਨਹੀਂ। ਇਹਦੇ ਮਹੱਲੇ 'ਚ ਜਿਹੜਾ ਵੀ ਰੇਹੜੀ ਵਾਲਾ ਆਉਂਦਾ ਉਹ ਇੱਥੇ ਫੂ ਅੱਗੇ ਆ ਕੇ ਹੀ ਫਾਸ ਲਾਉਂਦਾ, ਸਿਰਫ ਪੈਸਿਆਂ ਦੀ ਚੀਜ਼ ਲੈ ਲਓ। ਉਹ ਮੈਂ ਇੱਕ ਯਾਰ ਨੂੰ ਦਿੱਤੀ ਵੀ ਏ ਉਹ ਬਿੱਲੀ ਉਸਤਾਦ ਜੀ। ਅੱਛਾ ਉਹ ਮੇਰਾ ਇੱਕ ਯਾਰ ਆਇਆ, ਉਹਦੇ ਨਾਲ ਬੱਚਾ ਸੀਗਾ ਉਹਦਾ ਛੋਟਾ, ਤੇ ਮੈਂ ਕਿਹਾ ਉਹ ਭੈੜਿਆ ਬੱਚਾ ਪਹਿਲੀ ਵਾਰੀ ਆਇਆ, ਖਾਲੀ ਹੱਥ ਨਹੀਂ ਮੈਂ ਭੇਜਣਾ। ਦਿੱਲੀ ਤੋਂ ਅੱਕਿਆ ਲੇਕਿਨ ਬਿੱਲੀ ਦਾ ਮੁੱਲ ਵੀ ਪਾਣਾ ਚਾਹ ਰਿਹਾ। ਬਿੱਲੀ ਤੋਂ ਕਿਹਾ ਤੇ ਫ੍ਰੀ ਵੀ ਨਹੀਂ ਦੇਣਾ ਚਾਹ ਰਿਹਾ ਤੇ ਬਿੱਲੀ ਵਿਕ ਵੀ ਨਹੀਂ ਰਹੀ ਤੇ ਬਿੱਲੀ ਡੇਲੀ ਦਾ 450 ਚੁਕਾ ਵੀ ਰਹੀ। ਉਹ ਲੈਣ ਹੀ ਨਹੀਂ ਰਿਹਾ, ਕਹਿੰਦਾ ਨਹੀਂ ਯਾਰ ਫੈਸਲ ਇਹ ਤੇਰੀ ਸ਼ੈ ਵਾ, ਤੂੰ ਪਾਲੀ ਆ, ਤੇਰੇ ਲਈ ਗਿਫਟ ਆਈ ਆ। ਮੈਂ ਕਿਹਾ ਨਹੀਂ ਯਾਰ ਭਤੀਜੇ ਤੋਂ ਵੱਧ ਕੇ ਤਾਂ ਨਹੀਂ ਆ, ਠੀਕ ਹੈ। ਤੇ ਉਸਤਾਦ ਜੀ ਨਹੀਂ ਲੈਣ ਡਿਆ ਮੇਰੇ ਕੋਲ ਕੋਈ। ਜਿੱਥੇ ਬਿੱਲੀਆਂ ਦੀ ਮਾਰਕੀਟ ਹੈ ਉੱਥੇ ਜਾ ਕੇ ਬਿੱਲੀ ਫੜਾ ਕਹਿੰਦਾ ਯਾਰ 2 500 ਵਾਲੀਆਂ ਦਈ। ਨਹੀਂ ਉਸਤਾਦ ਜੀ ਨਹੀਂ, ਮਦਦ ਦੀ ਗੱਲ। ਉਹਨੇ ਕਿਹਾ ਯਾਰ ਸਵੇਰੇ ਸਵੇਰੇ ਖੁੱਲੀ ਨਹੀਂ ਹੈਗੀ, ਬੋਣੀ ਨਹੀਂ ਕੀਤੀ। ਉਹਨੂੰ ਮੈਂ ਕਿਹਾ ਭਾਈ ਮੇਰੀ ਇੱਕ ਸ਼ਰਤ ਹੈ, 13,000 ਦੀ ਤੁਸੀਂ ਲੈ ਲਓ, ਪਰ ਮੇਰੀ ਇੱਕ ਸ਼ਰਤ ਹੈ। ਕਹਿੰਦਾ ਸ਼ਰਤ ਕੀ ਹੈ? ਮੈਂ ਕਿਹਾ ਭਾਈ ਮੇਰਾ ਜਦੋਂ ਦਿਲ ਕੀਤਾ ਮੈਂ ਉਹਨੂੰ ਮਿਲਣ ਆਉਣਾ ਵਾ। ਵਾਹ। ਉਹ ਕਰੈਕਟਰ ਕਹਿੰਦਾ ਨਹੀਂ ਭਾਜੀ ਅਸੀਂ ਵੇਚ ਦੇਣੀ ਅੱਗੇ, ਅਸੀਂ ਨਹੀਂ ਦੇਣੀ, ਠੀਕ ਹੈ। ਜਿਹੜੀ ਵੇਚਤੀ ਅਸੀਂ ਨੇ ਇਹਨੂੰ ਹੁਣੀ ਵੇਖ ਲੈ, ਹੁਣੀ ਮਿਲ ਲੈ, ਭਾਵੇਂ ਘੰਟਾ ਭਾਈ ਰੱਖ, ਘੰਟਾ ਕੋਲ ਬਹਿ ਜਾ। ਉਹ ਮੈਂ ਫਿਰ ਉਹਨੂੰ ਅੱਧਾ ਪੌਣਾ ਘੰਟਾ ਉਸਤਾਦ ਜੀ ਦੀ ਦੁਕਾਨ ਤੇ ਹੀ ਬੈਠਾ ਰਿਹਾ, ਜਾਣ ਕੇ ਹੀ। ਉਹਨੂੰ ਪੱਕਿਆਂ ਕਰਦਾ ਰਿਹਾ ਨਾ ਮੇਰੀ ਮੋਹ ਬਹੁਤ ਹੈ ਇਹਦੇ ਨਾਲ ਕਿ ਮਗਰ ਹੀ ਨਾ ਆ ਜਾਵੇ। ਤੇ ਉਹ ਅੱਗੋਂ ਨਾ ਉਹ ਕਰੈਕਟਰ ਹੁਣ ਮੈਨੂੰ ਨਸੀਹਤਾਂ ਕਰ ਰਿਹਾ। ਉਹ ਆ ਕੇ ਤੇ ਹੁਣ ਮੇਰਾ ਵੀ ਇਹ, ਮੈਂ ਕਿਹਾ ਯਾਰ ਹੈ ਕੀ ਗੱਲ? ਮੈਨੂੰ ਕਹਿੰਦਾ ਗੱਲ ਪਤਾ ਕੀ, ਰੁਪਈਆ ਪੈਸਾ ਭਾਜੀ ਆਣ ਜਾਣ ਵਾਲੀ ਸ਼ੈ ਵੇ, ਲੇਕਿਨ ਇਹੋ ਜਿਹਾ ਜੀ ਤੁਹਾਨੂੰ ਲੱਭਣਾ ਨਹੀਂ ਜੀ, ਠੀਕ ਹੈ। ਤੇ ਤੁਸੀਂ ਲੈ ਜਾਓ। ਤੁਸੀਂ ਲੈ ਜਾਓ। ਮੈਂ ਲਿਹਾਜ਼ਾ ਮੈਂ ਤੁਹਾਡਾ ਪਿਆਰ ਬਹੁਤ ਦੇਖਿਆ, ਮੈਂ ਮਾਫੀ ਚਾਹੁੰਦਾ, ਮੈਂ ਤੁਹਾਡਾ ਪਿਆਰ ਨਹੀਂ ਖਤਮ ਕਰਨਾ ਚਾਹੁੰਦਾ। ਮੈਂ ਨਹੀਂ ਲੈਣੀ ਭੈਣ। ਕਿਹਾ ਨਹੀਂ ਭਾਣ ਮੈਂ ਬਾਹਰ ਜਾਣਾ, ਮੇਰੀ ਫਲੈਟ ਹੈਗੀ। ਉਦੋਂ ਕੋ ਫਿਰ ਉਸਤਾਦ ਜੀ ਦੇ ਕੇ ਤੇ ਫਿਰ ਬਿੱਲੀ ਮੈਂ ਲੈ ਦੇ ਤੈਨੂੰ ਦੇਤੀ ਭਾਜੀ। ਮੈਂ ਫਿਰ ਉਹ ਬਿਸਕੁਟਾਂ ਦੇ ਪੈਸੇ ਵੀ ਕਲੀਅਰ ਹੋ ਗਏ, ਸਾਰੇ ਹੀ ਕਲੀਅਰ ਹੋ ਗਏ। ਓਏ ਯਾਰ ਤੈਨੂੰ ਤਰਸ ਨਹੀਂ ਆਇਆ ਫੈਸਲ? ਉਸਤਾਦ ਜੀ ਤਰਸ ਬਿੱਲੀ ਨੂੰ ਨਹੀਂ ਆਇਆ, ਬਿੱਲੀ ਦੁੱਧ ਪੀ ਲਵੇ। ਹੋਰ ਹਫਤਾ ਬਿੱਲੀ ਹੋਰ ਹਫਤਾ ਰਹਿੰਦੀ ਤੇ ਗੁਰਦਾ ਵੇ ਕਿਹੜਾ ਸੀ। ਅੱਛਾ ਫਿਰ ਭੇਜ ਕੇ ਵੀ ਇਸ ਇਸ਼ਾਰੇ ਤੇ ਮੰਗਿਆ ਕਿ ਮੈਂ ਸੀਗਾ ਇੱਕ ਗੁਰਦਾ ਤੋਂ। ਇਧਰ ਨੇ ਬਿੱਲੀ ਫੜੀ ਹੋਣੀ ਸੀ, ਲੇਕਿਨ ਅੱਲਾ ਦੇ ਨਾਂ ਤੇ ਦੇ ਦੇ। ਇਹਨੇ ਬੜੀ ਕੋਸ਼ਿਸ਼ ਕੀਤੀ ਬਿੱਲੀ ਮੇਰੇ ਚਲਾਉਣ ਬੱਚੇ ਦੀ। ਭੁੱਖੇ। ਇਹਨੇ ਕੋਈ ਯਤੀਮ ਬਿੱਲੀ ਹੈ, ਇਹਦਾ ਕੋਈ ਕਿਆ ਲੱਗਦਾ। ਯਤੀਮ ਬਿੱਲੀ। ਇਹਨੇ ਜਾਲ ਕੇ ਬਿੱਲੀ ਦੀ ਹੱਡੀਆਂ ਪਸਲੀਆਂ ਤੋੜ ਕੇ ਇੰਜ ਕਰ ਲਈ। ਉਸਤਾਦ ਜੀ ਮੈਂ ਨਾ ਇੱਕ ਵਾਰੀ ਅਖਬਾਰ ਪੜ੍ਹਨ ਡਿਆ, ਅਖਬਾਰ ਮੈਂ ਪੜ੍ਹਨ ਡਿਆ ਤੇ ਉਹਦੇ ਤੇ ਨਾ ਉਸਤਾਦ ਜੀ ਹੁਣ ਤਸਵੀਰਾਂ ਲੱਗੀਆਂ ਹੋਈਆਂ ਨੇ ਮੁਖਤਲਿਫ ਕਿਸਮ ਦੇ ਬੰਦਿਆਂ ਦੀਆਂ। ਉਹਨਾਂ ਦੇ ਨਾ ਉਸਤਾਦ ਜੀ ਪੈਸੇ ਸਨ ਰੱਖੇ ਹੋਏ ਕਿ ਇਹ ਬੰਦਾ ਡਕੈਤੀਆਂ ਕਰਦਾ ਹੈ, ਚੋਰੀਆਂ ਕਰਦਾ ਹੈ, ਇਹਦੇ ਇੰਨੇ ਪੈਸੇ, ਫਲਾਣਾ ਵੀ ਚੋਰੀਆਂ ਕਰਦਾ, ਇਹਦੇ ਅੱਛਾ ਇੰਨੇ ਅਖਬਾਰ ਤੇ ਇਨਾਮ, ਅਖਬਾਰ ਤੇ ਲਿਖਿਆ ਹੋਇਆ ਤੇ ਇਨਾਮ ਉਹਨਾਂ ਦੇ ਲਿਖਿਆ ਹੋਇਆ ਜੀ ਕਿ ਇਹਦੇ ਜਿਹੜਾ ਫੜਾਵੇ ਜਾਂ ਜਿਹੜਾ ਫੜਾਵੇ ਨਹੀਂ ਵਾਂਟਡ ਵਾਂਟਡ, ਠੀਕ ਹੈ। ਅੱਛਾ ਇਹਨਾਂ ਦੇ ਇੰਨੇ ਪੈਸੇ। ਮੈਂ ਖਬਰ ਪੜ੍ਹ ਕੇ ਬੜਾ ਹੀ ਹੈਪਰ ਹੋਇਆ। ਮੈਂ ਕਿਹਾ ਯਾਰ ਮੈਨੂੰ ਇਹ ਬੰਦੇ ਕਿਤੇ ਮਿਲ ਜਾਣ ਨਾ ਤੇ ਮੈਂ ਇਹਨਾਂ ਦਾ ਉਹ ਬੁਰਾ ਹਾਲ ਕਰਾਂ ਕਿ ਮੈਂ ਕਹਾਂ ਯਾਰ ਤੁਹਾਡੇ ਵਾਲਿदैन ਨੇ ਕੀ ਤੁਹਾਡੇ ਬਾਰੇ 'ਚ ਸੋਚਿਆ ਤੇ ਅੱਗੋਂ ਤੁਸੀਂ ਕੀ ਕਰਨ ਡੇ? ਉਹ ਜਿਹੜੇ ਡਾਕੂ ਟੈਪ, ਉਹ ਡਾਕੂ ਟੈਪ ਜਿਹੜੇ ਕਰੇ। ਉਹਨਾਂ ਨੂੰ ਤੇ ਤੈਨੂੰ ਉਹਨਾਂ ਤੇ ਗੁੱਸਾ, ਮੈਨੂੰ ਉਸਤਾਦ ਜੀ ਢੇਰ ਗੁੱਸਾ। ਤੇ ਉਹ ਕਾਤਲ ਨੇ। ਆਹੋ ਕਾਤਲ ਨੇ, ਉਸ ਯਾਨੀ ਕਿ ਉਹਨਾਂ ਨੇ ਸਾਰਾ ਕੁਝ ਕੀਤਾ ਹੋਇਆ, ਜੁਰਾਇਮ ਉਹਨਾਂ ਦੇ ਕੁੱਟ ਕੇ ਭਰੇ ਨੇ। ਤੇ ਤੂੰ ਕਹਿ ਰਿਹਾ ਕਿ ਮੈਨੂੰ ਕਾਸ਼ ਮਿਲ ਜਾਏ। ਮੈਂ ਦਿਲ 'ਚ ਕਹਿ ਰਿਹਾ ਕਿ ਮੈਂ ਕਿਹਾ ਯਾਰ ਬੰਦੇ ਅਗਰ ਮੈਨੂੰ ਮਿਲ ਜਾਣ ਨਾ ਤੇ ਮੈਂ ਇਹਨਾਂ ਦੇ ਇੰਨੇ ਕੁ ਛਿੱਤਰ ਮਾਰਾਂ। ਘੰਟਾ ਕੁ ਲੰਘ ਗਿਆ, ਫਿਰ ਚਾਏ ਆ ਗਈ ਏ, ਗੱਪਸ਼ਪ ਮਾਰਨ ਨੇ ਤੇ ਯਕਦਮ ਹੀ ਨਾ ਉਹਨੇ ਕਾਰ ਕੱਢੀ ਏ ਆਪਣੀ। ਮੈਨੂੰ ਕਹਿੰਦਾ ਫੈਸਲ ਸਾਹਿਬ ਬੈਠੋ, ਆਓ ਚਲੀਏ। ਉਸਤਾਦ ਜੀ ਅਸੀਂ ਬੈਠੇ ਹਾਂ ਤੇ ਉਹ ਮੈਨੂੰ ਇੱਕ ਜਗ੍ਹਾ ਤੇ ਲੈ ਗਿਆ ਤੇ ਉਸਤਾਦ ਜੀ ਜਦੋਂ ਮੈਂ ਅੰਦਰ ਵੜਿਆ ਵਾਂ, ਉਹ ਕਰੈਕਟਰ ਦੇ ਨਾਲ ਮੈਂ ਕਿਹਾ ਕਿੱਧਰ ਲੈ ਗਿਆ? ਕਹਿੰਦਾ ਫੈਸਲ ਸਾਹਿਬ ਆਓ ਤੇ ਸਹੀ। ਉਹ ਮੈਨੂੰ ਲੈ ਕੇ ਗਿਆ ਅੰਦਰ ਤੇ ਅੰਦਰ ਉਹ ਸਾਰੇ ਹੀ ਜਣੇ ਬੈਠੇ ਹੋਏ ਨੇ।
ਤੇ ਉਹ ਕਰੈਕਟਰ ਆਣਾ ਹੁਣ ਉਹ ਉੱਠੇ ਨੇ, ਉਹਨਾਂ ਨੇ ਉਹ ਕਰੈਕਟਰ ਜਿਹੜਾ ਮੈਨੂੰ ਲੈ ਕੇ ਗਿਆ ਉਹਨੂੰ ਜੱਫੀ ਪਾਈ ਏ ਅੱਛਾ ਤੇ ਉਹ ਕਹਿੰਦੇ ਉਹ ਕਿੱਧਰ ਓਏ, ਕਿੱਧਰ ਇੰਨੇ ਅਰਸੇ ਬਾਅਦ ਯਾਰ ਤੂੰ ਅੱਛਾ ਕਿੱਧਰ ਆਇਆ? ਕਹਿੰਦਾ ਜੀ ਮੈਨੂੰ ਤਾਂ ਕੋਈ ਕੰਮ ਨਹੀਂ, ਇਹ ਫੈਸਲ ਭਾਈ ਨੇ, ਇਹਨਾਂ ਨੂੰ ਕੰਮ ਹੈ ਤੁਹਾਡੇ ਨਾਲ। ਉਹ ਮਰਿਆ ਮਾਲਕਾ। ਤੇ ਤੇਰਾ ਕੀ ਆਲਮ ਉਸ ਟਾਈਮ? ਉਸਤਾਦ ਜੀ ਕੀ ਆਲਮ ਹੋਏਗਾ ਮੇਰਾ ਫਿਰ? ਠੀਕ ਹੈ, ਫਿਰ ਉਸਤਾਦ ਜੀ ਕੀ ਹੋਣਾ? ਉਹ ਕਹਿੰਦਾ ਦੱਸ ਵੀ ਕੀ ਕੰਮ ਆ ਪੁੱਤਰ, ਤੂੰ ਫਨਕਾਰ ਸੀ, ਤੈਨੂੰ ਵੇਖਿਆ, ਆਰਡਰ ਲਾ ਕੋਈ। ਮੈਂ ਕਿਹਾ ਭਾਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ। ਮੇਰੇ ਮੂੰਹੋਂ ਗੱਲ ਹੀ ਨਾ ਨਿਕਲੇ। ਤੇ ਤੂੰ ਤੇ ਉਹਨਾਂ ਦੇ ਚਪੇੜਾਂ ਮਾਰਨੀਆਂ ਸੀ। ਲੈ ਅੱਛਾ ਤੂੰ ਸਲਾਹ ਤੇ ਕਰਦਾ ਨਾ ਉਹਨਾਂ ਦੀ? ਉਸਤਾਦ ਜੀ ਇਹ ਬਾਤ ਹੀ ਕਹਿੰਦਾ ਮੇਰਾ ਪੁੱਤਰ ਦੱਸ ਬਰਖੁਰਦਾਰ ਹੈ ਤੂੰ, ਆਪਣਾ ਕੋਈ ਆਰਡਰ ਲਾ, ਤੁਸੀਂ ਫਨਕਾਰ ਲੋਕ ਅਸੀਂ ਤੁਹਾਨੂੰ ਵੇਖਦੇ ਆ, ਖੁਸ਼ ਹੁੰਦੇ ਆ, ਆਰਡਰ ਲਾ। ਮੈਂ ਕਿਹਾ ਭਾਜੀ ਕਸਮ ਕੋਈ ਕੰਮ ਨਹੀਂ। ਕਹਿੰਦਾ ਨਹੀਂ ਯਾਰ ਦੱਸ, ਤੂੰ ਆਇਆ ਸਾਡੇ ਕੋਲ, ਅਸੀਂ ਖਾਲੀ ਨਹੀਂ ਜਾਣ ਦੇਣਾ ਤੈਨੂੰ, ਇਹ ਉਹ ਫਲਾਣ ਟਮਕਾ। ਮੈਂ ਉਸਤਾਦ ਜੀ ਉਹਨੂੰ ਕਿਹਾ, ਮੈਂ ਕਿਹਾ ਮੇਰੇ ਦਿਲ ਦੀ ਖਵਾਇਸ਼ ਹੈ। ਕਹਿੰਦਾ ਆਰਡਰ ਲਾ। ਮੈਂ ਕਿਹਾ ਮੈਂ ਤੁਹਾਡੇ ਨਾਲ ਬਹਿ ਕੇ ਚਾਹ ਪੀਣੀ ਹੈ। ਉਸਤਾਦ ਜੀ ਉਹ ਜਦੋਂ ਚਾਹ ਪੀਤੀ ਹੈ ਨਾ ਆਏ ਤੇ ਉਹ ਇੰਨੀ ਕੁ ਗਰਮ ਚਾਹ ਸੀ ਤੇ ਮੈਂ ਅੱਧੇ ਮਿੰਟ ਚ ਪੀਤੀ ਹੈ। ਤੇ ਮੈਂ ਕਾਰ ਦੇ ਵਿੱਚ ਵਾਪਸ ਨਹੀਂ ਗਿਆ, ਮੈਂ ਦੌੜ ਲਾਤੀ ਹੈ ਜਿਹੜੀ ਗੱਲ ਮੈਂ ਦੌੜ ਲਾਤੀ ਹੈ ਕਸਮ ਵਾਲੀ ਗੱਲ। ਤੇ ਉਹ ਜਿਹੜਾ ਕਰੈਕਟਰ ਮੈਨੂੰ ਕਾਰ ਤੇ ਲੈ ਗਿਆ ਉਹ ਪਿੱਛੇ ਹਾਰਨਮੰਦ ਹੋਵੇ, ਮੈਂ ਉਹਨੂੰ ਕੱਢੀਆਂ ਚੱਲ। ਮੈਂ ਕਿਹਾ ਤੇਰੇ ਨਾਲ ਤੇ ਬੰਦਾ ਗੱਲ ਵੀ ਨਾ ਕਰੇ। ਮੈਂ ਕਿਹਾ 2 ਘੰਟੇ ਬਾਅਦ ਮੈਂ ਕਿਹਾ ਮੇਰੀ ਖੁਆਇਸ਼ ਪੂਰੀ ਕਰਦੀ, ਤੂੰ ਤੇ ਮੇਰੇ ਪੀਰ ਤੋਂ ਵੀ ਤੇਜ਼ ਹੈ। ਮੈਂ ਕਿਹਾ ਮੇਰੇ ਪੀਰ ਸਾਹਿਬ ਤੇ ਦੁਆ ਕਰਦੇ ਨੇ ਨਾ, ਅੱਲਾ ਮੰਗਲ ਉਹ ਹਫਤਾ 10 ਦਿਨ ਲੱਗ ਜਾਂਦੇ ਸੈੱਟ ਹੁੰਦੇ ਆ, ਤੂੰ ਤਾਂ 2 ਘੰਟੇ ਚਾਹ ਮਾਰੇ ਆ। ਹੋਰ ਫਿੱਟੇ ਮੂੰਹ। ਮੈਂ ਕਿਹਾ ਉਸਤਾਦ ਜੀ ਉਹ ਕਰੈਕਟਰ ਫਿਰ ਮੈਨੂੰ ਦਫ਼ਤਰ ਵਾਪਸ ਲੈ ਆਇਆ ਤੇ ਇੰਨੀ ਦੇਰ ਨੂੰ ਨਾ ਅਸੀਂ ਦਫ਼ਤਰ ਆ ਕੇ ਬੈਠੇ ਆ ਤੇ ਉਹ ਅਖਬਾਰ ਵਾਲਾ ਅਖਬਾਰ ਦਾ ਬਿੱਲ ਲੈਣ ਆ ਗਿਆ। ਮੈਂ ਉਹਨੂੰ ਕਿਹਾ ਅੱਗੇ ਤੋਂ ਇੱਥੇ ਅਖਬਾਰ ਨਹੀਂ ਲੈਣੀ ਤੂੰ। ਆ ਜਦੋਂ ਡਾਇਰੈਕਟ ਬੰਦੇ ਨਾਲ ਤਲਕ ਹੋ ਗਿਆ ਤਾਂ ਅਖਬਾਰ ਕੀ ਮੈਂ ਕਿਹਾ ਫੂਲ ਔਰ ਕਲੀਆਂ ਰਸਾਲਾ ਲਿਆ। ਮੈਂ ਕਿਹਾ ਜੀ ਬੜਾ ਹੀ ਦਿਲ ਕਰੇ ਇਹਨਾਂ ਨੂੰ ਕੋਈ ਬੱਚੇ ਵਾਲੀਆਂ ਕਹਾਣੀਆਂ ਘੂਣੀਆਂ ਉਮਰੂ ਯਾਰ ਦੀ। ਹੋਰ ਫਿੱਟੇ ਮੂੰਹ। ਮੈਂ ਕਿਹਾ ਉਸਤਾਦ ਜੀ ਫੂਲ ਔਰ ਕਲੀਆਂ।